China has flexed its military muscle with surface-to-air missile tests on the Karakoram Plateau near the border. 17,390 ਫੀਟ ਦੀ ਹਾਈਟ ਦੇ ਉੱਤੇ ਜਿਹੜੀ ਆ ਉਹਨਾਂ ਨੇ ਸਬਸੋਨਿਕ ਕਰੂਜ਼ ਮਿਸਲ ਜਿਹੜੀ ਆ ਉਹ ਦਾਗੀ ਔਰ ਇਹ ਉਹਨਾਂ ਨੇ ਕਿਹਾ ਵੀ ਇਸ ਟੈਸਟ ਨੇ ਇੱਕ ਡੈਮੋਸਟ੍ਰੇਸ਼ਨ ਦਿੱਤਾ ਹੈ ਮਿਲਟਰੀ ਪ੍ਰੋਸੈਸ ਚਾਈਨਾ ਦਾ ਔਰ ਉਹਨਾਂ ਨੇ ਇੰਡੀਆ ਨੂੰ ਮੈਸੇਜ ਦਿੱਤਾ ਕਿ ਚਾਈਨਾ ਕੁਡ ਬ੍ਰਿੰਗ ਡਾਊਨ in harsh conditions the best missiles that India might have in its arsenal. ਚਾਈਨਾ ਜਿਹੜਾ ਭਾਵੇਂ ਇਸ ਕਿਸਮ ਦੇ ਵੈਪਨ ਟੈਸਟ ਕਾਫੀ ਦੇਰ ਤੋਂ ਕਰ ਰਿਹਾ ਹੈ ਪਰ ਇਹ ਉਸ ਬਾਰਡਰ ਪਲੇਟਿਊ ਦੇ ਉੱਤੇ ਗਲਵਾਨ ਕਲੈਸ਼ਿਸ ਤੋਂ ਬਾਅਦ ਇੰਡੀਆ ਨਾਲ ਜਿੱਥੇ ਬਾਰਡਰ ਲੱਗਦਾ ਹੈ ਕਰਨਾ ਇਹ ਇੰਡੀਆ ਨੂੰ ਕਲੀਅਰ ਇਟ ਕੈਰੀਜ਼ ਅ ਸਰਟਨ ਡੈਟਰੈਂਟ ਮੈਸੇਜ ਟੂ ਅਵੋਇਡ ਵਾਰ we must possess the capability to fight. ਕੰਟੀਨੈਂਟਲ ਮਿਸਾਈਲ ਇੰਟਰਕੌਂਟੀਨੈਂਟ ਦਾ ਮਤਲਬ ਇਹ ਹੈ ਕਿ ਏਸ਼ੀਆ 'ਚੋਂ ਬੈਠੇ ਨਾਰਥ ਅਮਰੀਕਾ ਜਾਂ ਯੂਰਪ ਤੱਕ ਕਈ ਹਜ਼ਾਰ ਮੀਲ ਦਾ ਮਤਲਬ ਹੈ ਕਿ ਵੀ ਉਹਨਾਂ ਨੇ ਮੈਸੇਜ ਦੇ ਦਿੱਤਾ ਅਮਰੀਕਾ ਦੂਜਿਆਂ ਤੀਜਿਆਂ ਨੂੰ ਕਿ ਭਾਈ ਕਦੇ ਫਾਰਮੂਸਾ ਨੂੰ ਪੈਸੇ ਦੇ ਰਹੇ ਹੋ ਉਹਨੂੰ ਤਾਈਵਾਨ ਨੂੰ ਜਾਂ ਇੰਡੀਆ ਦੀ ਪਿੱਠ ਠੋਕ ਰਹੇ ਹੋ ਜਾਂ ਦੂਜੇ ਇਹ ਫਿਰ ਸਾਡੇ ਕੋਲ ਇਹ ਕੈਪੇਬਿਲਿਟੀ ਹੈ। ਵਿਊਅਰਸ ਬ੍ਰੇਕ ਤੋਂ ਬਾਅਦ ਤੁਹਾਡਾ ਸਾਰਿਆਂ ਦਾ ਸਵਾਗਤ ਹੈ। ਗੱਲਬਾਤ ਨੂੰ ਅੱਗੇ ਤੋਰਦੇ ਹਾਂ ਜੀ। ਡਾਕਟਰ ਸਾਹਿਬ ਹੁਣ ਅਸੀਂ ਗੱਲ ਕਰੀਏ ਜਿੱਥੇ ਅਸੀਂ ਮਿਡਲ ਈਸਟ ਦੀ ਗੱਲ ਕਰਕੇ ਹਟੇ ਹਾਂ ਹੁਣ ਏਸ਼ੀਆ ਦੇ ਵਿੱਚ ਜਾਂ ਜਦੋਂ ਅਸੀਂ ਚਾਈਨਾ ਅਤੇ ਇੰਡੀਆ ਦੇ ਰਿਲੇਸ਼ਨਸ਼ਿਪਸ ਦੀ ਗੱਲ ਕਰਦੇ ਹਾਂ ਉਸ ਹਵਾਲੇ ਨਾਲ ਵੀ ਗੱਲ ਕਰੀਏ ਕਿਉਂਕਿ ਬੀਤੇ ਦਿਨਾਂ ਦੇ ਵਿੱਚ ਜਿਸ ਕਿਸਮ ਦੀ ਇੱਕ ਜਿਹਨੂੰ ਕਹਿੰਦੇ ਆ ਵੀ ਵਾਈਬ ਕ੍ਰੀਏਟ ਕੀਤੀ ਗਈ ਸੀਗੀ ਇੰਡੀਆ ਦੇ ਵੱਲੋਂ ਕਿ ਜੀ ਅਸੀਂ ਚਾਈਨਾ ਨੂੰ ਇਹ ਸੰਦੇਸ਼ ਦੇ ਰਹੇ ਹਾਂ ਪਹਿਲਾਂ ਹੀ ਹਾਲਾਂਕਿ ਮੋਦੀ ਸਾਹਿਬ ਦੀ ਜਿਹੜੀ ਨੀਤੀ ਹੈਗੀ ਹੈ ਉਹ ਇਸ ਕਿਸਮ ਦੀ ਹੈ ਇੱਕ ਪੋਲਾਈਟ ਨੀਤੀ ਰਹੀ ਹੈ ਚਾਈਨਾ ਨੂੰ ਕਦੇ ਅੱਖਾਂ ਦਿਖਾ ਕੇ ਅੱਖਾਂ ਕੱਢ ਕੇ ਨਹੀਂ ਉਹਨਾਂ ਨੇ ਦੇਖਿਆ ਹੈਗਾ ਪਰ ਬੀਤੇ ਸਮੇਂ ਦੇ ਵਿੱਚ ਅਸੀਂ ਜੈ ਸ਼ੰਕਰ ਦਾ ਬਿਆਨ ਵੀ ਡਿਸਕਸ ਕੀਤਾ ਜਾਂ ਅਦਰਵਾਈਜ਼ ਵੀ ਅਸੀਂ ਦੇਖਿਆ ਕਿ ਭਾਰਤ ਵੱਲੋਂ ਇੱਕ ਪੋਲਾਈਟ ਜਿਹਾ ਸੁਨੇਹਾ ਦਿੱਤਾ ਜਾ ਰਿਹਾ ਸੀ ਚੀਨ ਨੂੰ ਅਤੇ ਇਸ ਕਿਸਮ ਦੀ ਉਹ ਦਿੱਤੀ ਜਾ ਰਹੀ ਸੀ ਸਿਗਨਲ ਕਿ ਅਸੀਂ ਚੀਨ ਦੇ ਨਾਲ ਆਪਣੇ ਰਿਲੇਸ਼ਨਸ਼ਿਪ ਦੇ ਉੱਤੇ ਕੰਮ ਕਰ ਰਹੇ ਹਾਂ ਜਿਹੜਾ ਸਟੈਂਡ ਆਫ ਹੈ ਉਹਦੇ 'ਤੇ ਵੀ ਜਿਹੜੀ ਟੈਨਸ਼ਨ ਹੈ ਉਹ ਘਟੀ ਹੈ ਅਤੇ ਬਾਰਡਰ ਡਿਸਪਿਊਟ ਦੇ ਉੱਤੇ ਵੀ ਅਤੇ ਇਸ ਕਿਸਮ ਦੀ ਜਿਹੜੀ ਲਾਈਨ ਹੈਗੀ ਹੈ ਉਹ ਲਈ ਗਈ ਸੀ ਅਤੇ ਹੁਣ ਜਿਹੜੀ ਇੱਕ ਮੇਜਰ ਖਬਰ ਚਾਈਨਾ ਦੇ ਹਵਾਲੇ ਨਾਲ ਆਈ ਹੈ ਕਿ ਚਾਈਨਾ ਨੇ ਜਿਹੜਾ ਇੰਡੀਅਨ ਬਾਰਡਰ ਦੇ ਲਾਗੇ ਇੱਕ ਮਿਸਲ ਸਿਸਟਮ ਡੈਟਰੈਂਸ ਦੇ ਹਵਾਲੇ ਨਾਲ ਉਹਨਾਂ ਨੇ ਇੰਟਰਸੈਪਟ ਕੀਤਾ ਆ ਅਤੇ ਇਹ ਕਾਰਾਕੋਰਮ ਪਲੇਟਿਊ ਦੇ ਵਿੱਚ ਦੱਸਿਆ ਜਾ ਰਿਹਾ ਆ ਸੋ ਮਤਲਬ ਇਹ ਇੱਕ ਮੇਜਰ ਡਿਵੈਲਪਮੈਂਟ ਹੈ ਵੀ ਚੀਨ ਨੇ ਮਿਸਲ ਟੈਸਟ ਕੀਤਾ ਆ ਜਾਂ ਮਿਸਲ ਨੂੰ ਉਹਨਾਂ ਨੇ ਫੁੰਡਣਾ ਕਿਵੇਂ ਹੈ ਉਹਦਾ ਟੈਸਟ ਕੀਤਾ ਆ ਕਾਰਾਕੋਰਮ ਪਲੇਟੂ ਜਿਹੜਾ ਕਿ ਭਾਰਤ ਦੇ ਬਾਰਡਰ ਦੇ ਬਿਲਕੁਲ ਨਾਲ ਲੱਗਦਾ ਉਹਨਾਂ ਨੇ ਮਤਲਬ ਕਲੀਅਰ ਕੱਟ ਸੁਨੇਹਾ ਉਹਨਾਂ ਦੇ ਜਿਹੜਾ ਸਾਊਥ ਚਾਈਨਾ ਮਾਰਨਿੰਗ ਪੋਸਟ ਦੀ ਮੇਜਰ ਖਬਰ ਹੈਗੀ ਹੈ ਵੀ ਭਾਰਤ ਨੂੰ ਕਲੀਅਰ ਕੱਟ ਸੁਨੇਹਾ ਦਿੱਤਾ ਹੈ ਉਹਨਾਂ ਨੇ ਸੋ ਜਿਹੜੀ ਬਿਆਨਬਾਜ਼ੀ ਭਾਰਤ ਵੱਲੋਂ ਕੀਤੀ ਜਾ ਰਹੀ ਸੀ ਕਿ ਇਹ ਉਹਦੇ ਜਵਾਬ ਦੇ ਵਿੱਚ ਸਮਝਿਆ ਜਾਵੇ ਜਾਂ ਇਹਨੂੰ ਹੋਰ ਡੀਪਰ ਲੈਵਲ ਦੇ ਉੱਤੇ ਜਾ ਕੇ ਓਵਰਆਲ ਸਿਚੁਏਸ਼ਨ ਦੇ ਵਿੱਚ ਦੇਖਦੇ ਹਾਂ ਇਹਦਾ ਕੀ ਮਤਲਬ ਬਣਦਾ? ਦੇਖੋ ਮੇਰਾ ਅਕਸਰ ਇਹ ਕਹਿਣਾ ਹੁੰਦਾ ਹੈ ਕਿ ਚਾਈਨਾ ਔਰ ਈਵਨ ਬ੍ਰਿਟਨ ਇਹ ਉਹ ਸਿਵਲਾਈਜੇਸ਼ਨਸ ਨੇ ਜਾਂ ਉਹ ਲੋਕ ਨੇ ਜਿਹੜੇ ਅੰਡਰ ਸਟੇਟਮੈਂਟ ਦਿੰਦੇ ਨੇ ਜੀ। ਚਾਈਨਾ ਖਾਸ ਤੌਰ 'ਤੇ ਬਿਆਨਬਾਜ਼ੀ ਬਹੁਤ ਘੱਟ ਕਰਦਾ ਹੈ ਉਹ ਆਪਣੇ ਐਕਸ਼ਨਸ ਦੇ ਨਾਲ ਜਾਂ ਆਪਣੇ ਰਵੱਈਏ ਤੋਂ ਉਹਨਾਂ ਦਾ ਕੋਈ ਨਾ ਕੁਛ ਇਸ ਕਿਸਮ ਦਾ ਆਏਗਾ ਕਿ ਉਹਨਾਂ ਦੀ ਖੁਸ਼ੀ ਪਲੇਸ਼ਰ ਜਾਂ ਉਹਨਾਂ ਦਾ ਰੋਸ ਉਹ ਜ਼ਾਹਰ ਹੁੰਦਾ ਹੈ। ਆਪਣੇ ਆਪ 'ਚ ਚਾਈਨਾ ਐਕਸਪੈਂਸ਼ਨਿਸਟ ਨਹੀਂ ਹੈ। ਜਦੋਂ ਅਸੀਂ ਚਾਈਨੀਜ਼ ਐਮਪਾਇਰ ਦੀ ਗੱਲ ਕਰਦੇ ਹਾਂ ਤੁਹਾਨੂੰ ਇਹ ਨਹੀਂ ਮਿਲੇਗਾ ਕਿ ਚਾਈਨਾ ਦਾ ਕੋਈ ਜਰਨੈਲ ਜਾਂ ਕਿੰਗ ਜਿਹੜਾ ਉਹਨੇ ਜਾ ਕੇ ਅਫਰੀਕਾ ਫਤਿਹ ਕਰ ਲਿਆ ਉਹਨੇ ਯੂਰਪ ਫਤਿਹ ਕਰ ਲਿਆ ਉਹਨੇ ਉਹ ਵਿਦਨ ਉਹਨਾਂ ਦਾ ਜਿਹੜੀ ਇੱਕ ਸਿਵਲਾਈਜੇਸ਼ਨਲ ਉਹਨਾਂ ਦਾ ਇੱਕ ਪ੍ਰਾਈਡ ਹੈ ਉਹਨਾਂ ਦੇ ਵੀ ਕਿੰਨੇ ਹੀ ਡਾਇਲੈਕਟ ਨੇ ਫਾਈਨਲੀ ਬੇਸ਼ੱਕ ਉਹਨਾਂ ਨੇ ਮੈਂਡਰੀਨ ਨੂੰ ਆਪਣਾ ਮੇਨ ਡਾਇਲੈਕਟ ਬਣਾਇਆ ਔਰ ਚਾਈਨਾ ਨੂੰ ਜੇ ਉਹਨਾਂ ਦੀ ਤੁਸੀਂ ਹਿਸਟਰੀ 200 ਸਾਲ ਦੀ ਛੱਡਦੇ ਹੋ ਜਦੋਂ ਕਿ ਉਹਨਾਂ ਨੂੰ ਬੜੀ ਨਮੋਸ਼ੀ ਹੋਈ ਬ੍ਰਿਟਿਸ਼ ਨੇ ਦੂਜਿਆਂ ਨੇ ਉਹਨਾਂ ਦੇ ਅਫੀਮ ਪਹੁੰਚਾ ਕੇ ਓਪੀਅਮ ਵਾਰਜ਼ ਰਾਹੀਂ ਫਿਰ ਕੰਟਰੋਲ ਕੀਤਾ ਫਿਰ ਸ਼ੰਘਾਈ ਨੂੰ ਵੰਡ ਲਿਆ ਨੈਨਕਿੰਗ ਨੂੰ ਵੰਡ ਲਿਆ ਔਰ ਫਾਈਨਲੀ ਉਹਨਾਂ ਨੇ ਆਪਣੇ ਜਿਹੜਾ ਉਹ ਚਿਆਂਗ ਕਾਈ ਸ਼ੇਕ ਆਪਣਾ ਹੀ ਇੱਕ ਪ੍ਰੋਟੇਜੇ ਜਿਹੜਾ ਦੁਮਛੱਲਾ ਰੱਖਤਾ ਔਰ ਉਹਨੂੰ ਕਿਵੇਂ ਮਾਓ ਜ਼ੇਤੁੰਗ ਤੱਕ ਪਹੁੰਚਦੇ ਆ ਉਹਨੇ ਕਿਵੇਂ ਉੱਥੋਂ ਜਾਪਾਨੀਆਂ ਨੂੰ ਵੀ ਕੱਢਿਆ
ਉਹਨੂੰ ਵੀ ਕੱਢਿਆ ਦੌੜ ਕੇ, ਫਾਰਮੂਸਾ ਜਿਹਨੂੰ ਅੱਜ ਤਾਈਵਾਨ ਕਹਿੰਦੇ ਨੇ, ਜੀ। ਉੱਥੇ ਜਾ ਕੇ ਉਹਨੇ ਸ਼ੈਲਟਰ ਲਈ। ਔਰ ਇਹ ਸਾਰਾ ਸੋ ਤੁਸੀਂ ਇਹਨਾਂ ਔਰ ਉਹਨਾਂ ਨੇ ਕਿਵੇਂ ਸਾਇਲੈਂਟਲੀ ਆਪਣੇ ਆਪ ਨੂੰ ਡਿਵੈਲਪ ਕੀਤਾ ਜਦੋਂ ਦੁਨੀਆ ਸਾਹਮਣੇ ਖੁੱਲ੍ਹੇ, ਤੇ ਅਲਟੀਮੇਟਲੀ ਉਹ ਇੱਕ ਨਿਊਕਲੀਅਰ ਪਾਵਰ ਵੀ ਸਨ। ਉਹਨਾਂ ਨੇ ਕੀ ਹੱਦਾਂ ਜਿਹੜੀਆਂ ਨੇ ਉਹ ਛੋਹ ਲਈਆਂ ਕਿ ਅੱਜ ਜੇ ਅਸੀਂ ਈਵਨ ਇਕੋਨਮੀ ਵਾਈਜ਼ ਦੇਖੀਏ ਕਿ ਜੇ ਅਮਰੀਕਾ ਦੀ $23 ਟ੍ਰਿਲੀਅਨ ਦੀ ਇਕੋਨਮੀ ਹੈ ਤਾਂ ਚਾਈਨਾ ਆਲਮੋਸਟ $19 ਟ੍ਰਿਲੀਅਨ ਹੈ। ਮਿਲੀਟੈਰਲੀ ਵੀ ਜੇ ਅਮਰੀਕਾ ਤੋਂ ਬਾਅਦ ਕੋਈ ਰੀਅਲ ਸੁਪਰ ਪਾਵਰ ਵਰਲਡ ਵਾਈਡ ਵੱਧ ਰਹੀ ਹੈ, ਹਾਲਾਂਕਿ ਅਜੇ ਅਮਰੀਕਾ ਕੋਲ ਲੰਬਾ ਵਕਤ ਹੈ ਜਿਹਦੇ 'ਚ ਉਹਨੇ ਡੋਮੀਨੇਟ ਕਰਨਾ, ਪਰ ਉਹ ਚਾਈਨਾ, ਰਸ਼ੀਆ ਨੇ ਵੀ ਆਪਣੇ ਆਪ ਨੂੰ ਚਾਈਨਾ ਦਾ ਯੰਗਰ ਬ੍ਰਦਰ ਮੰਨ ਲਿਆ। ਹੁਣ ਇਹਨਾਂ ਹਾਲਾਤਾਂ 'ਚ ਭਾਰਤ ਨੇ ਜਦੋਂ ਚਾਈਨਾ ਨੂੰ ਪ੍ਰਵੋਕ ਕੀਤਾ, ਅਸੀਂ ਇਸ ਦੀ ਹਿਸਟਰੀ ਕਈ ਵਾਰ ਦੱਸ ਚੁੱਕੇ ਹਾਂ ਕਿ 1959 ਦੇ ਵਿੱਚ ਚੌ ਐਨ ਲਾਈ ਜਿਹੜਾ ਪ੍ਰਾਈਮ ਮਿਨਿਸਟਰ ਸੀ, ਨਹਿਰੂ ਦੇ ਨਾਲ ਉਹਦੀ ਚੰਗੀ ਦੋਸਤੀ ਵੀ ਸੀ ਔਰ ਉਹ ਕਲਕੱਤੇ ਆਮ ਹੀ ਲੰਚ ਡਿਨਰ ਕਰਨ ਆ ਜਾਂਦਾ ਸੀ। ਇਹ ਉਹ ਪੀਰੀਅਡ ਸੀ ਹਿੰਦੀ 'ਚ ਨਹੀਂ ਭਾਈ ਭਾਈ ਦੇ ਨਾਰੇ ਇਹ ਵੀ ਲਾਉਂਦੇ ਸੀਗੇ, ਪੰਚਸ਼ੀਲ ਦਾ ਵੀ ਆਦਰਸ਼ ਸੀ। ਸੋ ਉਦੋਂ ਵੀ ਉਹਨਾਂ ਨੇ ਚਾਈਨੀਜ਼ ਆਪਣੇ ਫੋਰਨ ਇਨਵੇਜਨਸ ਨੂੰ ਜਾਂ ਜਿਹੜੀ ਫੋਰਨਰਸ ਨੇ ਉਹਨਾਂ ਨੂੰ ਹਿਊਮਿਲੇਸ਼ਨ ਦਿੱਤੀ, ਉਹਨੂੰ ਲੈ ਕੇ ਉਹ ਬੜੇ ਪਰਟੀਕੂਲਰ ਨੇ। ਇਸ ਲਈ ਔਰ ਜੇ ਤੁਸੀਂ ਕੁੱਲ ਮਿਲਾ ਕੇ ਦੇਖੋ ਜੋ ਮਿਡਲ ਈਸਟ ਚੱਲ ਰਿਹਾ, ਜਿਵੇਂ ਅਸੀਂ ਜ਼ਿਕਰ ਕਰਕੇ ਹਟੇ ਹਾਂ ਕਿ ਭਾਈ ਇਸ ਵੇਲੇ ਮਿਡਲ ਈਸਟ ਧੱਕਿਆ ਜਾ ਸਕਦਾ ਹੈ ਹੋਰ ਗੰਭੀਰ ਵਾਰ ਦੇ ਵਿੱਚ। ਅਫਰੀਕਾ ਦੇ ਵਿੱਚ ਜੇ ਤੁਸੀਂ ਕਬੀਲਿਆਂ ਦੀ ਲੜਾਈ ਦੇਖੋ, ਪਹਿਲਾਂ ਅਸੀਂ ਰਵਾਂਡਾ 'ਚ ਦੇਖੀ, ਫਿਰ ਇਥੋਪੀਆ 'ਚ ਕੀ ਹੈ, ਐਰੀਟਰੀਆ 'ਚ ਕੀ ਹੈ, ਅੱਜ ਸੁਡਾਨ 'ਚ ਕੀ ਹੈ, ਡਾਰਫਰ 'ਚ ਕੀ ਹੋ ਰਿਹਾ, ਜਾਂ ਅਸੀਂ ਆਪਣੇ ਖਿੱਤੇ 'ਚ ਪੰਜਾਬ, ਕਸ਼ਮੀਰ, ਜਾਂ ਇਹ ਸਭ ਕਲੋਨੀਅਲ ਮੈਪ ਮੇਕਿੰਗ ਹੈ। ਇਹਨਾਂ ਸਾਰਿਆਂ ਨੇ ਜਦੋਂ ਐਮਪਾਇਰ ਬਣਾਇਆ, ਆਉਣ ਲੱਗੇ ਕਿਸੇ ਨੂੰ ਸਮੁੰਦਰ ਤੋਂ ਦੂਰ ਕਰਤਾ, ਸਾਡੇ ਹਿੱਕ ਦੇ ਵਿਚਾਲੇ ਲੀਕ ਖਿੱਚ ਦਿੱਤੀ ਕਿ ਭਾਈ ਤੁਸੀਂ ਇੱਧਰ ਤੇ ਤੁਸੀਂ ਉੱਧਰ, ਕੋਈ ਪਰਵਾਹ ਨਹੀਂ, ਲੱਖਾਂ ਲੋਕ ਮਾਰੇ ਗਏ, ਆਪ ਆਪਣਾ ਬਿਸਤਰਾ ਬੰਨ੍ਹਿਆ ਤੇ ਤੁਰ ਆਏ। ਇਸੇ ਤਰ੍ਹਾਂ ਇਹਨਾਂ ਨੇ ਜਿਹੜਾ ਜਿਹਨੂੰ ਮੈਕਮੋਨ ਲਾਈਨ ਕਿਹਾ ਜਾਂਦਾ ਹੈ, ਜਿਹੜੀ ਅੱਜ 3000 ਸਕੁਅਰ ਕਿਲੋਮੀਟਰ ਤੋਂ 32-3300 ਸਕੁਅਰ ਕਿਲੋਮੀਟਰ ਜਾਂ ਕਿਲੋਮੀਟਰ ਬਾਰਡਰ ਹੈ ਇੰਡੀਆ ਔਰ ਜਿਹੜਾ ਚਾਈਨਾ ਦਾ, ਜਿਹਨੂੰ ਚਾਈਨਾ ਨੇ ਕਦੇ ਨਹੀਂ ਮੰਨਿਆ। ਸੋ 1959 ਚੌ ਐਨ ਲਾਈ ਨੇ ਕਿਹਾ ਕਿ ਭਾਈ ਆਹ ਜਿਹੜਾ ਆਪਾਂ ਡਿਸਾਈਡ ਕਰ ਲਈਏ। ਔਰ ਦੂਜਾ ਤੇ ਨਹਿਰੂ ਨੇ ਜਿਹੜਾ, ਹਾਲਾਂਕਿ ਨਹਿਰੂ ਥੋੜ੍ਹਾ ਬਹੁਤ ਝੁਕ ਰਿਹਾ ਸੀ, ਉਹਦੇ ਜਿਹੜੇ ਐਡਵਾਈਜ਼ਰ ਜਾਂ ਦੂਜੇ ਸੀ ਉਹਨਾਂ ਨੇ ਜਿਹਨੂੰ ਕਹਿੰਦੇ ਨੇ ਕਿ ਆਸਕੀ ਕਹੋ ਨਹੀਂ ਇਹ ਵੀ ਸਾਡਾ ਉਹ ਵੀ ਸਾਡਾ, ਉਹ ਗੱਲ ਨਿਬੜੀ ਨਹੀਂ। ਰਾਦਰ 1962 ਤੱਕ ਪਹੁੰਚਦੇ ਆ, ਫਿਰ ਨਹਿਰੂ ਦਾ ਦਿਮਾਗ ਉਦੋਂ ਤਾਜ਼ਾ ਗੋਆ ਪੁਰਤਗਾਲੀਆਂ ਤੋਂ ਲਿਆ ਸੀ 600 ਸਾਲ ਬਾਅਦ, ਉਹਨਾਂ ਕੋਲ ਤਾਂ ਫੌਜ ਵੀ ਨਹੀਂ। ਇਹਨਾਂ ਨੂੰ ਲੱਗਾ ਜੀ ਅਸੀਂ ਬਹੁਤ ਵੱਡੀ, ਜਿਵੇਂ ਅੱਜ ਹਿੰਦੂ ਤਵੀਆਂ ਨੂੰ ਲੱਗਦਾ ਹੈ ਕਿ ਜੀ ਤੁਸੀਂ ਸਿੱਖਾਂ ਨੂੰ ਬਾਹਰ ਆ ਕੇ ਵੀ ਟਾਰਗੇਟ ਕਰ ਲਓ, ਅਸੀਂ ਬਹੁਤ ਵੱਡੀ ਤਾਕਤ ਬਣ ਗਏ ਜੀ। ਔਰ ਜਿਵੇਂ ਚੀਨ ਨੂੰ ਧਮਕਾਉਣ ਤੱਕ ਜਾਣ ਦਾ ਇਹੀ ਐਟੀਟਿਊਡ ਨਹਿਰੂ ਨੇ ਦਿਖਾਇਆ, ਗਾਲ ਕੱਢ ਕੇ ਕਿ ਥਰੋ ਦੈਮ ਆਊਟ ਜੀ। ਖੁਦ ਇੰਡੀਆ ਐਗਰੈਸਰ ਸੀ ਤੇ ਚਾਈਨਾ ਨੇ ਫਿਰ ਉਹ ਇਹਨਾਂ ਨੂੰ ਕੁੱਟਿਆ ਕਿ ਵੀ ਅਕਸਾਈ ਚਿੰਨ 30,000 ਸਕੁਅਰ ਮਾਈਲ ਤੋਂ ਜ਼ਿਆਦਾ ਟੈਰੀਟਰੀ ਵੀ ਗਵਾਈ। ਔਰ ਦੂਜਾ ਹੁਣ ਉਸ ਤੋਂ ਬਾਅਦ ਵੀ ਫਿਰ ਖੁਦ ਹੀ ਇੰਡੀਆ ਨੇ ਰਿਅਲਾਈਜ਼ ਕੀਤਾ, ਵਾਜਪਾਈ ਦੇ ਵੇਲੇ ਤੱਕ ਪਹੁੰਚਦੇ ਆ, ਵਾਪਸ ਪਹੁੰਚੇ ਇਹਨਾਂ ਨੇ, ਤਿੱਬਤ ਨੂੰ ਵੀ ਪੱਕੇ ਤੌਰ ਤੇ ਮੰਨ ਲਿਆ ਵੀ ਚੀਨ ਦਾ ਹਿੱਸਾ ਹੈ ਜੀ। ਬਾਰਡਰ ਡਿਸਪਿਊਟ ਦੇ ਲਈ ਵੀ ਐਗਰੀਮੈਂਟਸ ਦੂਜੇ ਤੀਜੇ ਹੋਏ। ਲੇਕਿਨ ਹੁਣ 2020 ਗਲਵਾਨ ਦਾ ਜ਼ਿਕਰ ਬਹੁਤ ਹੁੰਦਾ, ਜਿਵੇਂ ਜੈ ਸ਼ੰਕਰ ਹਰ ਥਾਂ ਤੇ ਜਾ ਕੇ ਇਹੀ ਕਹਿ ਰਿਹਾ ਜੀ ਅਸੀਂ ਤਾਂ ਇਹ ਕਰ ਰਹੇ ਸੀ, ਇਹਨਾਂ ਨੇ ਇਹ ਕੀਤਾ। ਐਗਰੈਸ਼ਨ ਵੀ ਨਹੀਂ ਕਹਿੰਦੇ। ਹੁਣ ਅੱਜ ਜਦੋਂ ਕਿ ਜੈ ਸ਼ੰਕਰ ਕਾਰਨੈਗੀ ਐਂਡੋਮੈਂਟ 'ਚ ਗਿਆ ਬੋਲਣ ਲਈ, ਔਰ ਮੇਰੀ ਇੰਟਰਸਟ ਸੀ ਵੀ ਕੀ ਬੋਲਿਆ, ਤੇ ਉਹਦੇ 'ਚ ਉਹਨੇ ਕਿਹਾ ਜੀ ਚਾਈਨਾ ਜਿਹੜਾ ਉਹ ਮੁੱਕ ਰਿਹਾ ਬਾਰਡਰ ਐਗਰੀਮੈਂਟਸ ਤੋਂ ਜਿਹੜੇ ਉਹਨੇ ਇੰਡੀਆ ਨਾਲ ਕੀਤੇ ਸੀ। ਬੀਜਿੰਗ ਹੈਡ ਵਾਇਓਲੇਟਡ ਐਗਰੀਮੈਂਟਸ ਇਟ ਹੈਡ ਵਿਦ ਨਿਊ ਦਿੱਲੀ ਅਬਾਊਟ ਹਾਊ ਟੂ ਕੀਪ ਦਾ ਬਾਰਡਰ ਬਿਟਵੀਨ ਦਾ ਟੂ ਕੰਟਰੀਜ਼ ਟ੍ਰੈਂਕੁਅਲ। ਔਰ ਇਹ ਉਹਨੇ ਅੱਜ ਜਿਹੜੀ ਕਾਰਨੈਗੀ ਐਂਡੋਮੈਂਟ ਦੇ ਵਿੱਚ ਉਹਨੇ ਕਿਹਾ ਕਿ ਓਵਰਆਲ ਰਿਲੇਸ਼ਨਸ਼ਿਪ ਵਿਦ ਚਾਈਨਾ ਹੈਡ ਨਾਟ ਬੀਨ ਗ੍ਰੇਟ over the last few years because China has reneged on certain agreements it had with India about how to keep the border between the two countries tranquil। ਇਹ ਉਹਨੇ ਡਿਸਕਸ਼ਨ ਕਾਰਨੇਗੀ ਐਂਡੋਮੈਂਟ 'ਚ ਕੀਤੀ। ਹੁਣ ਇਹ ਜਦੋਂ ਦਾ ਐਸ ਜੈ ਸ਼ੰਕਰ ਇੱਥੇ ਆਇਆ ਹੋਇਆ ਹੈ, ਪਹਿਲਾਂ ਤਾਂ 2017 ਤੋਂ ਹੀ ਜਿਹੜਾ ਇਹਨਾਂ ਨੇ ਡੋਕਲਾਮ 'ਚ ਜਾ ਕੇ, ਜਿੱਥੇ ਕੋਈ ਬਣਦਾ ਨਹੀਂ ਸੀ ਲੇਕਿਨ ਭੂਟਾਨ ਨਾਲ ਬਾਰਡਰ ਲੱਗਦਾ ਸੀ, ਉੱਥੇ ਜਾ ਕੇ ਇਹਨਾਂ ਨੇ ਫੌਜ ਖੜੀ ਕੀਤੀ, ਜੁੱਤੀਆਂ ਖਾ ਕੇ ਉੱਥੋਂ ਆਏ। ਫਿਰ ਟਰੰਪ ਈਰਾ ਦੇ ਵਿੱਚ ਕੁਆਡ ਦਾ ਹਿੱਸਾ ਬਣ ਗਏ, ਜਿਹਦੇ ਬਾਰੇ ਅੱਜ ਜਾਪਾਨ ਦੇ ਪ੍ਰੋਮੀਨੈਂਟ ਲੀਡਰ ਨੇ ਕਿਹਾ ਕਿ ਜੀ ਇੱਕ ਏਸ਼ੀਆ ਨੇਟੋ ਹੋਣੀ ਚਾਹੀਦੀ। ਉਹ ਤੋਂ ਤਾਂ ਇਸ ਜੈਸੇ ਨਾ ਅਸੀਂ ਕੋਈ ਏਸ਼ੀਅਨ ਨੈਟੋ ਨਹੀਂ, ਮਤਲਬ ਉਹੀ ਚਾਈਨਾ ਨੂੰ ਘੇਰਨ ਲਈ, ਜਿਵੇਂ ਰਸ਼ੀਆ ਨੂੰ ਘੇਰਨ ਲਈ ਨੈਟੋ ਯੂਰਪ ਦੇ ਵਿੱਚ ਸੀ। ਪਰ ਇੰਡੀਆ ਨੇ ਕੁਆਡ ਦਾ ਹਿੱਸਾ ਬਣ ਕੇ
ਔਰ ਜਿਸ ਕਿਸਮ ਦੀਆਂ ਬਿਆਨਬਾਜ਼ੀਆਂ ਔਰ ਦੂਸਰਾ ਕਰਕੇ ਚਾਈਨਾ ਨੂੰ ਇਹ ਮੈਸੇਜ ਦੇ ਦਿੱਤਾ, ਖਾਸ ਤੌਰ ਤੇ 5 ਅਗਸਤ 2019 ਨੂੰ ਜਦੋਂ ਜੰਮੂ ਕਸ਼ਮੀਰ ਦਾ ਸਟੇਟਸ ਕੋ ਖਤਮ ਕੀਤਾ, ਕਿਉਂਕਿ 15% ਤੋਂ ਜ਼ਿਆਦਾ ਟੈਰੀਟਰੀ ਜੰਮੂ ਕਸ਼ਮੀਰ ਦੀ ਚਾਈਨਾ ਕੋਲ ਵੀ ਹੈ ਜੀ। ਉਹਦੇ ਥੱਲੇ ਹੀ ਕੋਰਾਕਰਮ ਰੋਡ ਜਾਂ ਵਨ ਬੈਲਟ ਵਨ ਰੋਡ ਉਹ ਪਾਕਿਸਤਾਨ ਨੇ ਐਕਸਚੇਂਜ ਕੀਤੀ ਟੈਰੀਟਰੀ 5000 ਸਕੁਅਰ ਕਿਲੋਮੀਟਰ ਡਿਊਰਿੰਗ ਦਾ ਭੁੱਟੋ ਪੀਰੀਅਡ। ਸੋ ਚਾਈਨਾ ਨੂੰ ਇਹ ਲੱਗਾ ਵੀ ਇਹਨਾਂ ਨੇ ਸਟੇਟਸ ਕੋ ਹਿਲਾ ਦਿੱਤਾ ਹੈ, ਲਦਾਖ ਨੂੰ ਯੂਨੀ ਟੈਰੀਟਰੀ ਬਣਾ ਦਿੱਤਾ ਹੈ। ਔਰ ਪਾਰਲੀਮੈਂਟ 'ਚ ਖਲੋ ਕੇ ਛਾਤੀ ਤੇ ਹੱਥ ਮਾਰ ਕੇ ਅਮਿਤ शाह ने किया कि हम पाकिस्तान के कब्जे वाला कश्मीर भी लेंगे, अक्साई चिन्ह भी लेंगे। ਹੁਣ ਅਕਸਾਈ ਚਿੰਨ੍ਹ ਚੀਨ ਨੂੰ ਖੁੜ ਗਿਆ ਵੀ ਇਹਨਾਂ ਦਾ ਤਾਂ ਦਿਮਾਗ ਖਰਾਬ ਹੋ ਗਿਆ, ਜਿਵੇਂ ਨਹਿਰੂ ਦਾ ਪਾਰਟ ਸੀ। ਸੋ 2019 'ਚ ਧਮਕੀ ਅਕਸਾਈ ਚਿੰਨ੍ਹ ਲੈਣ ਦੀ ਦਿੰਦਾ ਹੈ ਔਰ ਕੁਆਡ ਦਾ ਹਿੱਸਾ ਬਣ ਜਾ। 2020 'ਚ ਗਲਵਾਨ ਦੇ ਵਿੱਚ ਚਾਈਨਾ ਨੇ ਆ ਕੇ, ਜੇ ਇਹਨਾਂ ਦੇ ਆਈਡੀਆਲੋਗ ਸੁਬਰਾਮਨਿਅਮ ਸਵਾਮੀ ਦੀ ਗੱਲ ਮੰਨੀਏ ਤੇ 4000 ਸਕੁਅਰ ਕਿਲੋਮੀਟਰ ਤੋਂ ਜ਼ਿਆਦਾ ਟੈਰੀਟਰੀ ਜਿਹੜੀ ਹੈ ਉਹ ਚਾਈਨਾ ਨੇ ਲਈ। ਖੁਦ ਮੰਨ ਰਹੇ ਨੇ ਕਿ ਡੈਪਚੌਂਗ ਔਰ ਡੈਪਸੌਂਗ ਈਵਨ ਜਿਹੜੇ ਪੈਟਰੋਲਿੰਗ ਪੁਆਇੰਟ ਸੀ ਇੰਡੀਅਨ ਆਰਮੀ ਦੇ, ਉਹਦੇ ਤੇ ਵੀ ਚੀਨੇ ਆ ਕੇ ਬੈਠ ਗਏ। ਹੁਣ ਗੱਲ ਜਿਹੜੀ ਖਬਰ ਚਾਈਨਾ ਸਾਊਥ ਚਾਈਨਾ ਮਾਰਨਿੰਗ ਪੋਸਟ ਦੀ ਹੈ, ਪਰ ਉਸ ਤੋਂ ਵੀ ਪਹਿਲਾਂ ਅਸੀਂ ਜਿਹੜੀ ਖਬਰ ਪਾਸਿੰਗ 'ਚ ਡਿਸਕਸ ਕੀਤੀ ਸੀ ਪਿਛਲੇ ਦਿਨਾਂ 'ਚ, ਇੰਟਰਕੰਟੀਨੈਂਟਲ ਮਿਸਾਈਲ ਚਾਈਨਾ ਨੇ 44 ਸਾਲ ਬਾਅਦ, ਇੰਟਰਕੰਟੀਨੈਂਟ ਦਾ ਮਤਲਬ ਇਹ ਹੈ ਕਿ ਏਸ਼ੀਆ 'ਚੋਂ ਬੈਠੇ ਨਾਰਥ ਅਮਰੀਕਾ ਜਾਂ ਯੂਰਪ ਤੱਕ ਕਈ ਹਜ਼ਾਰ ਮੀਲ, ਇਹਦਾ ਮਤਲਬ ਹੈ ਕਿ ਵੀ ਉਹਨਾਂ ਨੇ ਮੈਸੇਜ ਦੇ ਦਿੱਤਾ ਅਮਰੀਕਾ ਦੂਜਿਆਂ ਤੀਜਿਆਂ ਨੂੰ ਕਿ ਭਾਈ ਇੱਥੇ ਤੁਸੀਂ ਜਿਹੜੀ ਇਹਨਾਂ ਦੀ ਪਿੱਠ ਠੋਕ ਰਹੇ ਹੋ, ਕਦੇ ਫਾਰਮੂਸਾ ਨੂੰ ਪੈਸੇ ਦੇ ਰਹੇ ਹੋ, ਉਹਨੂੰ ਤਾਈਵਾਨ ਨੂੰ, ਜਾਂ ਇੰਡੀਆ ਦੀ ਪਿੱਠ ਠੋਕ ਰਹੇ ਹੋ ਜਾਂ ਦੂਜੇ, ਇਹ ਫਿਰ ਸਾਡੇ ਕੋਲ ਇਹ ਕੈਪੇਬਿਲਿਟੀ ਹੈ। ਪਰ ਇਹ ਜਿਹੜੀ ਸਾਊਥ ਚਾਈਨਾ ਮਾਰਨਿੰਗ ਪੋਸਟ ਦੀ ਖਬਰ ਹੈ ਉਹ ਇੰਡੀਆ ਸਪੈਸੀਫਿਕ ਹੈ ਕਿ ਉਹ ਮੈਸੇਜ ਇੰਡੀਆ ਨੂੰ ਕਲੀਅਰ ਦਿੱਤਾ ਗਿਆ, ਚਾਈਨਾ ਸੈਂਡ ਸਟਰੋਂਗ ਮੈਸੇਜ ਟੂ ਇੰਡੀਆ with high altitude missile test near border। ਹਾਲਾਂਕਿ ਇੰਡੀਅਨ ਮੀਡੀਆ ਇਸ ਖਬਰ ਨੂੰ ਖਾ ਗਿਆ ਤੇ ਚਾਈਨਾ ਨੂੰ ਇਹ ਲੱਗਾ ਕਿ ਵੀ ਨਹੀਂ, ਇਹ ਮੈਸੇਜ ਅਗੇਨ ਦੇਣਾ ਚਾਹੀਦਾ ਹੈ। ਉਹਨਾਂ ਨੇ ਜਿਹੜੀ ਹੈ ਔਰ ਇਹਦੀ ਸ਼ੁਰੂਆਤ ਹੀ ਇੱਥੋਂ ਕੀਤੀ ਹੈ ਨੇ, ਚਾਈਨਾ ਹੈਜ਼ ਫਲੈਕਸਡ ਇਟਸ military muscle with surface to air missile tests on the Karakoram plateau near the border। ਮਿਲਟਰੀ ਮਸਲ ਉਹਨੇ ਫਲੈਕਸ ਕੀਤਾ ਔਰ ਉਹਨਾਂ ਨੇ ਉਸ ਕੋਰਾਕਰਮ ਪਲੇਟਿਓ ਦੇ ਉੱਤੇ ਸਰਫੇਸ ਟੂ ਏਅਰ ਮਿਸਲ ਦਾਗੀ ਹੈ ਔਰ ਬਾਰਡਰ ਵਿਦ ਇੰਡੀਆ। ਦ ਟੈਸਟ took place even as diplomatic talks between India and China were ongoing, the South China Morning Post report। ਹੁਣ ਇੱਕ ਪਾਸੇ ਐਸ ਜੈਸ਼ੰਕਰ ਇੱਥੇ ਬੈਠਾ ਹੈ, ਦੂਸਰੇ ਪਾਸੇ ਉੱਥੇ 31ਵੀਂ ਕਿ ਕਿੰਨੀ ਜਿਹੜੀ ਆ ਉਹ ਚੱਲ ਰਹੀ ਹੈ ਗੱਲਬਾਤ ਐਨ ਮੌਕੇ ਤੇ, ਔਰ ਇਹ 17,390 ਫੀਟ ਦੀ ਹਾਈਟ ਦੇ ਉੱਤੇ ਜਿਹੜੀ ਆ ਉਹਨਾਂ ਨੇ ਸਬਸੋਨਿਕ ਕਰੂਜ਼ ਮਿਸਲ ਜਿਹੜੀ ਆ ਉਹ ਦਾਗੀ। ਔਰ ਇਹ ਉਹਨਾਂ ਨੇ ਕਿਹਾ ਵੀ ਇਸ ਟੈਸਟ ਨੇ ਇੱਕ ਡੈਮੋਸਟ੍ਰੇਸ਼ਨ ਦਿੱਤਾ ਹੈ ਮਿਲਟਰੀ ਪ੍ਰੋਸੈਸ ਚਾਈਨਾ ਦਾ, ਔਰ ਉਹਨਾਂ ਨੇ ਇੰਡੀਆ ਨੂੰ ਮੈਸੇਜ ਦਿੱਤਾ ਕਿ ਚਾਈਨਾ ਕੁਡ ਬ੍ਰਿੰਗ ਡਾਊਨ ਇਨ ਹਾਰਸ਼ ਕੰਡੀਸ਼ਨਸ ਦ ਬੈਸਟ ਮਿਸਲਸ ਦੈਟ ਇੰਡੀਆ ਮਾਈਟ ਹੈਵ ਇਨ ਇਟਸ ਆਰਸੇਨਲ। ਕਿ ਇੰਡੀਆ ਸਮਝਦਾ ਵੀ ਕਿਉਂਕਿ ਸਰਫੇਸ ਟੂ ਸਰਫੇਸ ਉਹਨੂੰ ਡਾਊਨ ਕਰ ਦਿੰਦੇ ਆ, ਔਰ ਇਸ ਹਾਈਟ ਤੇ ਪਹੁੰਚ ਕੇ ਜਿਹੜਾ ਉਹਨਾਂ ਨੇ ਇਸ ਦਾ ਕਾਮਯਾਬ ਤਜਰਬਾ ਕੀਤਾ। ਉਹਨਾਂ ਨੇ ਕਿਹਾ ਜੀ ਸਪੈਸੀਫਿਕ ਲੋਕੇਸ਼ਨ ਨਹੀਂ ਦੱਸੀ ਗਈ, ਪਰ ਇਹ ਬੜਾ ਕਲੀਅਰ ਹੈ ਕਿ ਇਹਦੀ ਪ੍ਰੋਕਸੀਮਿਟੀ ਬਾਰਡਰ ਦੇ ਨਾਲ ਹੈ। ਔਰ ਚਾਈਨੀ ਦਾ ਈਵਨ ਸਟੇਟ ਮੀਡੀਆ ਨੇ ਵੀ ਰਿਪੋਰਟ ਕੀਤਾ ਹੈ ਕਿ ਮਿਸਲ ਇੰਟਰਸੈਪਟ ਟੈਸਟ ਔਨ ਦਾ ਸੇਮ ਡੇ that China and India held their 31st meeting on border affairs in Beijing। ਮੈਸੇਜ ਬੜਾ ਕਲੀਅਰ ਹੈ। ਔਰ ਉਹਨਾਂ ਨੇ ਫਿਰ ਜਿਹੜੇ SCMP ਉਹਨਾਂ ਨੇ ਕੋਟ ਵੀ ਦਿੱਤਾ ਹੈ ਚਾਈਨੀਜ਼ ਐਨਾਲਿਸਟ ਦਾ ਕਿ ਵੀ ਇਹ ਚਾਈਨਾ ਜਿਹੜਾ ਹੈ ਭਾਵੇਂ ਇਸ ਕਿਸਮ ਦੇ ਵੈਪਨ ਟੈਸਟ ਕਾਫੀ ਦੇਰ ਤੋਂ ਕਰ ਰਿਹਾ ਹੈ, ਪਰ ਇਹ ਉਸ ਬਾਰਡਰ ਪਲੇਟਿਓ ਦੇ ਉੱਤੇ ਗਲਵਾਨ ਕਲੈਸ਼ਿਸ ਤੋਂ ਬਾਅਦ ਇੰਡੀਆ ਨਾਲ ਜਿੱਥੇ ਬਾਰਡਰ ਲੱਗਦਾ ਹੈ ਕਰਨਾ, ਇਹ ਇੰਡੀਆ ਨੂੰ clear it carries a certain deterrent message। India specific message है to avoid war we must possess the capability to fight। उन्होंने ये मैसेज ਦਿੱਤਾ ਹੈ। ਔਰ ਮੈਂ ਸਮਝਦਾ ਵੀ ਇਹ ਤੁਸੀਂ ਇੰਡੀਅਨ ਮੀਡੀਆ ਦਾ ਜਾਂ ਦੂਜਾ ਹਾਲ ਦੇਖੋ ਕਿ ਵੀ ਬਿਲਕੁਲ ਹੀ ਖਾ ਗਏ ਇਸ ਨੂੰ। ਅਦਰਵਾਈਜ਼ ਇਹੀ ਪਾਕਿਸਤਾਨ ਨੇ ਕੁਝ ਕੀਤਾ ਹੁੰਦਾ, ਉਹਨਾਂ ਨੇ ਚਾਰੇ ਪਾਸਿਓਂ ਜਿਹੜਾ ਉਹ ਚਾਰੇ ਖੁਰ ਚੁੱਕੇ ਹੋਣੇ ਸੀ। ਕੱਲੀ ਇਹ ਡਿਵੈਲਪਮੈਂਟ ਨਹੀਂ ਹੈ, ਜੇ ਤੁਸੀਂ ਵਿਦਨ ਕੰਟਰੀ ਹੁਣ ਅੱਜ ਜਿਹੜਾ ਲਦਾਖ ਦਾ ਇੱਕ ਉਹ ਬੰਦਾ ਜਿਹਨੂੰ ਕਲਾਈਮੇਟ ਜਾਂ এনवायरमेंट ਦੀ ਦੁਨੀਆ 'ਚ ਪਛਾਣਿਆ ਜਾਂਦਾ ਹੈ, ਸੋਨਮ ਵਾਂਗਚੁਕ। ਹੁਣ
ਇੱਕ ਸਟੇਜ ਸੀ ਕਿ ਲਦਾਖ ਵਾਲਿਆਂ ਨੂੰ ਇਹ ਲੋਲੀਪੌਪ ਦਿੰਦੇ ਸੀ ਦੱਸਣ ਦੇ ਲਈ ਕਿ ਜੀ ਇਹ ਜੰਮੂ ਕਸ਼ਮੀਰ ਤਾਂ ਮੁਸਲਮਾਨ ਮੈਜੋਰਟੀ, ਹਾਲਾਂ ਲਦਾਖ 'ਚ ਇਟਸੈਲਫ 40% ਮੁਸਲਿਮ ਪਾਪੂਲੇਸ਼ਨ ਹੈ ਜੀ, ਤੇ ਤੁਸੀਂ ਤਾਂ ਬੁੱਧਿਸਟ ਹੋ। ਔਰ ਦੂਜਾ ਉਹਨਾਂ ਤੋਂ ਮੰਗ ਕਰਵਾਉਂਦੇ ਰਹੇ ਜੀ ਯੂਨੀਅਨ ਟੈਰੀਟਰੀ ਦੇ। ਹੁਣ ਜਦੋਂ ਉਹਨਾਂ ਨੇ 5 ਅਗਸਤ 2019 ਨੂੰ ਯੂਨੀਅਨ ਟੈਰੀਟਰੀ ਬਣਾਇਆ, ਹੁਣ ਆਰਟੀਕਲ 370 ਦੇ ਥੱਲੇ ਜੰਮੂ ਕਸ਼ਮੀਰ ਦੇ ਵਿੱਚ ਲਦਾਖ ਵੀ ਸੇਫ ਸੀ। ਜੀ, ਹੁਣ ਅਡਾਨੀ ਐਂਡ ਕੰਪਨੀ ਉੱਥੇ ਪਹੁੰਚ ਗਏ। ਜੋ ਵੀ ਉਹਨਾਂ ਦਾ ਨੈਚੁਰਲ ਹੈ, ਬੜੀ ਉਚਾਈ ਦੇ ਉੱਤੇ ਲਦਾਖ, ਉਹਨਾਂ ਦੇ ਹਿੱਲ ਦੂਜੇ ਤੀਜੇ, ਉੱਥੇ ਉਹਨਾਂ ਨੇ ਆਪਣਾ ਕੰਮ ਸ਼ੁਰੂ ਕਰਤਾ। ਜੋ ਹਾਲ ਉਹਨਾਂ ਨੇ ਉੱਤਰਾਖੰਡ ਦੇ ਵਿੱਚ ਕੇਦਾਰਨਾਥ ਔਰ ਦੂਸਰੇ ਦਾ ਹੋਇਆ, ਉਹਨਾਂ ਦਾ ਇੱਕ MP ਰਹਿ ਗਿਆ ਅੱਗੇ। ਅਦਰਵਾਈਜ਼ ਜੰਮੂ ਕਸ਼ਮੀਰ ਦੇ ਹਵਾਲੇ ਨਾਲ ਉਹਨਾਂ ਦਾ ਇੱਕ ਭਾਰ ਬਣਦਾ ਸੀ। ਆਰਟੀਕਲ 370 ਦੇ ਥੱਲੇ ਉਹਨਾਂ ਦੇ ਬੱਚਿਆਂ ਨੂੰ ਨੌਕਰੀਆਂ ਵੀ ਮਿਲਦੀਆਂ ਸੀ। ਦੂਜਾ ਜੀ, ਹੁਣ ਉਹਨਾਂ ਨੇ ਦੇਖਿਆ ਕਿ ਭਾਈ ਇਹ ਤਾਂ ਸਾਨੂੰ ਸਕੈਜੂਲ 6 ਵੀ ਪਾਉਣ ਨੂੰ ਤਿਆਰ ਨਹੀਂ। ਔਰ ਦੂਜਾ ਇਹ ਬਹੁਤ ਵੱਡਾ এনवायरमेंट्स ਹੈ ਸੋਨਮ ਵੈਂਗਚੁਕ। ਹੁਣ ਉਹਨੇ ਆਪਣੇ 2-2.5 ਹਜ਼ਾਰ ਸਾਥੀਆਂ ਦੇ ਨਾਲ ਪੈਦਲ ਮਾਰਚ ਕੇ ਜੀ 2 ਅਕਤੂਬਰ, ਅਸੀਂ ਜਦੋਂ ਅੱਜ ਗੱਲ ਕਰ ਰਹੇ ਹਾਂ ਆਲਰੇਡੀ ਇੰਡੀਆ 'ਚ 2 ਅਕਤੂਬਰ ਹੈ, ਗਾਂਧੀ ਦਾ ਜਨਮ ਦਿਨ ਹੈ, ਕਿ ਗਾਂਧੀ ਦੀ ਸਮਾਧੀ ਤੇ ਜਾ ਕੇ ਬਹਿਣਾ। ਪਹਿਲਾਂ ਉੱਥੇ ਵੀ ਵਰਤੇ ਬੈਠਾ ਰਿਹਾ ਐਨ। ਹਾਲਾਂ ਹਰਿਆਣੇ 'ਚੋਂ ਲੰਘਣ ਤੋਂ ਪਹਿਲਾਂ ਉਹ ਬੱਸਾਂ ਤੇ ਚੜ੍ਹ ਗਏ ਕਿ ਜੀ ਕਿਉਂਕਿ ਚੋਣਾਂ ਹੋਣੀਆਂ ਨੇ, ਇਹ ਨਾ ਲੱਗੇ ਕਿ ਅਸੀਂ ਕਿਸੇ ਪੋਲੀਟੀਕਲ ਪਾਰਟੀ ਨੂੰ ਸਪੋਰਟ ਕਰ ਰਹੇ ਹਾਂ। ਜਿਉਂ ਹੀ ਦਿੱਲੀ ਦੇ ਹੱਥ ਤੇ ਪਹੁੰਚੇ ਚੁੱਕ ਕੇ ਸਾਰਿਆਂ ਨੂੰ ਅੰਦਰ ਦਿੱਤਾ ਹੋਇਆ, ਸਾਰੇ ਮੀਡੀਆ 'ਚ ਇਹ ਗੱਲ ਚੱਲ ਰਹੀ ਸੀ। ਹੁਣ ਲਦਾਖ ਦਾ ਕਿਉਂਕਿ ਲਦਾਖ ਮੈਂ ਇਸ ਲਈ ਵੀ ਮੈਂਸ਼ਨ ਕੀਤਾ ਕਿ ਜਿਹੜਾ ਚਾਈਨਾ ਦਾ ਰਿਐਕਸ਼ਨ ਹੈ, ਇੱਕ ਪਾਸੇ ਅਕਸਾਈ ਚਿਨ ਜਿਹੜਾ ਉਹਨਾਂ ਨੇ 1962 'ਚ ਲੈ ਲਿਆ ਹੋਇਆ ਚਾਈਨਾ ਨੇ, ਉਹਨੂੰ ਲੈਣਾ। ਦੂਸਰਾ ਲਦਾਖ ਨੂੰ ਯੂਨੀਅਨ ਟੈਰੀਟਰੀ ਬਣਾ ਕੇ, ਔਰ ਲਦਾਖ ਦੇ ਉੱਤੇ ਵੀ ਚੀਨ ਦਾ ਕਲੇਮ ਹੈ ਕਿਉਂਕਿ ਜਦੋਂ ਮਾਓ ਜ਼ੇਤੁੰਗ ਕਹਿੰਦਾ ਸੀ ਕਿ ਤਿੱਬਤ ਸਾਡੀ ਹਥੇਲੀ ਹੈ, ਔਰ ਲਦਾਖ ਨੂੰ ਛੋਟਾ ਤਿੱਬਤ ਕਿਹਾ ਜਾਂਦਾ ਸੀ, ਲਿਟਲ ਤਿੱਬਤ, ਕਿ ਲਦਾਖ, ਸਿੱਕਮ, ਭੂਟਾਨ, ਅਰੁਣਾਚਲ ਪ੍ਰਦੇਸ਼ ਜਿਹਨੂੰ ਉਹਨੂੰ ਸਾਊਥ ਤਿੱਬਤ ਕਹਿੰਦੇ ਨੇ, ਔਰ ਇਹ ਸਾਡਾ ਹਿੱਸਾ ਨੇ, ਇਹ ਸਾਡੀਆਂ 5 ਫਿੰਗਰਸ ਨੇ। ਸੋ ਅਸੀਂ ਸਮਝਦੇ ਹਾਂ ਵੀ ਜੇ ਇੰਡੀਆ ਨੇ ਔਰ ਜਿਸ ਕਿਸਮ ਦਾ ਇਹਨਾਂ ਨੇ ਗੰਗ ਹੋ ਐਟੀਟਿਊਡ ਰੱਖਿਆ ਹੋਇਆ ਹੈ ਮੋਦੀ ਡੋਵਲ ਨੇ, ਤੇ ਆਉਣ ਵਾਲੇ ਪੀਰੀਅਡ 'ਚ ਚੀਨ ਇਹਨਾਂ ਨੂੰ ਜਰਾ ਚੰਗੀ ਤਰ੍ਹਾਂ ਜੁੱਤੀਆਂ ਮਾਰੇਗਾ ਔਰ ਇਹਨਾਂ ਦੀ ਅਕਲ ਜਿਹੜੀ ਹੈ ਉਹ ਟਿਕਾਣੇ ਚਾਈਨਾ ਲਿਆ ਸਕਦਾ ਕਿਸੇ ਵੇਲੇ। ਜੀ ਡਾਕਟਰ ਸਾਹਿਬ, ਬਿਲਕੁਲ। ਸੋ ਇੱਕ ਛੋਟਾ ਜਿਹਾ ਕਮਰਸ਼ੀਅਲ ਬ੍ਰੇਕ ਦੇ ਲਈ ਇੱਥੇ ਰੁਕਦੇ ਹਾਂ। ਵਿਊਅਰਸ, ਇਸੇ ਤਰ੍ਹਾਂ ਤੁਸੀਂ ਸਾਡੇ ਨਾਲ ਜੁੜੇ ਰਹੋ। ਬ੍ਰੇਕ ਤੋਂ ਬਾਅਦ ਦੁਬਾਰਾ ਗੱਲਬਾਤ ਅੱਗੇ ਤੋਰਦੇ ਹਾਂ।